ਯੂਰਪ ਦੇ ਵਿੱਚ ਇੱਕ ਵਾਰੀ ਫਿਰ ਇੱਕ ਨਾਈਫ ਅਟੈਕ ਤੋਂ ਬਾਅਦ ਚ ਮਾਹੌਲ ਬਹੁਤ ਜ਼ਿਆਦਾ ਭਖ ਗਿਆ ਹੈਗਾ ਆ। ਇਸ ਵਾਰ ਇਹ ਜਿਹੜੀ ਘਟਨਾ ਆ ਬੈਲਫਾਸਟ ਦੇ ਵਿੱਚ ਵਾਪਰੀ ਆ। ਇਹ ਜਿਹੜੀ ਹੋਣ ਤੋਂ ਬਾਅਦ ਨਾਈਫ ਅਟੈਕ ਤੋਂ ਬਾਅਦ ਚ ਉੱਥੇ ਐਂਟੀ ਇਮੀਗ੍ਰੈਂਟ ਵਾਇਲੈਂਸ ਆ ਉਹ ਬਹੁਤ ਜ਼ਿਆਦਾ ਫਿਰ ਭੜਕ ਗਈ ਆ। ਮਾਸਕਡ ਪ੍ਰੋਟੈਸਟਰਸ ਆ ਉਹਨਾਂ ਨੇ ਘਰਾਂ ਨੂੰ ਗੱਡੀਆਂ ਨੂੰ ਵੀ ਅੱਗਾਂ ਜਿਹੜੀਆਂ ਉਹ ਲਾ ਦਿੱਤੀਆਂ। ਇਹ ਅਟੈਕ ਹੋਇਆ ਸੀਗਾ ਇੱਕ ਬੈਲਫਾਸਟ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਕਿ 40s ਦੇ ਵਿੱਚ ਸੀ, ਸਟੀਫਨ ਨਾਮ ਦਾ। ਤੇ ਉਹਦੇ ਮੂੰਹ ਤੇ ਉਹਦੇ ਬੈਕ ਦੇ ਉੱਤੇ ਕਾਫੀ ਜ਼ਿਆਦਾ ਇੰਜਰੀਜ਼ ਹੋਈਆਂ। ਸਸਪੈਕਟ ਹਾਡੀ ਅਲਦੂਦਿਦ 30 ਸਾਲਾਂ ਦਾ ਆ। ਸੁਡਾਨ ਦਾ ਜਿਹੜਾ ਨੈਸ਼ਨਲ ਸੀਗਾ ਉਸ ਦੇ ਉੱਤੇ ਹੁਣ ਅਟੈਂਪਟਡ ਮਰਡਰ ਦੇ ਚਾਰजेस ਦੇ ਨਾਲ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸੋ ਇਹ ਅਟੈਕ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਨਾਈਫ ਅਟੈਕ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਵਾਇਲੈਂਸ ਦੀ ਜਿਹੜੀ ਕਾਲ ਆ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੱਧ ਗਈ। ਐਂਟੀ ਇਮੀਗ੍ਰੈਂਟ ਜਿਹੜੇ ਫਿਗਰਸ ਹੈਗੇ ਆ ਉੱਥੇ ਦੇ, ਉਹਨਾਂ ਦੇ ਦੁਆਰਾ ਇਸ ਗੱਲ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਭੜਕਾਇਆ ਗਿਆ ਤੇ ਓਵਰਨਾਈਟ ਜਿਹੜੇ ਰਾਈਟਿੰਗ ਆ ਉਹ ਹਿੰਸਾ ਆ, ਦੰਗੇ ਆ, ਇੱਕ ਹਿਸਾਬ ਦੇ ਨਾਲ ਉੱਥੇ ਫੈਲ ਗਏ, ਜਿਸ ਦੇ ਨਾਲ ਕਈ ਬੱਸਾਂ ਨੂੰ, ਕਈ ਗੱਡੀਆਂ ਨੂੰ ਉਹਨਾਂ ਨੇ ਜਿਹੜਾ ਅੱਗਾਂ ਲਾ ਦਿੱਤੀਆਂ। ਇੱਥੋਂ ਤੱਕ ਕਿ ਜਿਹੜੇ ਮਾਸਕ ਪਾ ਕੇ ਆਏ ਪ੍ਰੋਟੈਸਟਰਸ ਆ ਉਹਨਾਂ ਨੇ ਪੁਲਿਸ ਨੂੰ ਵੀ ਅਟੈਕ ਕੀਤਾ ਹੈਗਾ। ਪਰਿਵਾਰ ਇੱਕ ਪੁਲਿਸ ਨੇ ਦੱਸਿਆ ਵੀ ਇੱਕ ਪਰਿਵਾਰ ਨੂੰ ਬਲਦੇ ਹੋਏ ਘਰ ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ ਆ ਤੇ ਘਰ ਵੀ ਜਿਹੜੇ ਹਰਜੋਤ ਸਿੰਘ ਜੀ ਐਥਨਿਕ ਮਾਈਨੋਰਟੀਜ਼ ਦੇ ਹੀ ਟਾਰਗੇਟ ਜਿਹੜੇ ਉਹ ਕਿਤੇ ਜਿਹੜੇ ਉਹ ਗਏ ਆ। ਸੋ ਇਹ ਨੋਟ ਕੀਤਾ ਗਿਆ ਵੀ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਸੀਗੇ ਜਾਂ ਇਮੀਗ੍ਰੈਂਟ ਸੀਗੇ ਉਹਨਾਂ ਦੇ ਘਰਾਂ ਨੂੰ ਜਿਹੜਾ ਉਹ ਅਟੈਕ ਕੀਤਾ ਗਿਆ ਹੈਗਾ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਨਿੱਤ ਆਏ ਦਿਨ ਮਰਡਰ, ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਰਹਿੰਦੀਆਂ ਆ। ਇਹ ਕਿਹੜਾ ਵੀ ਚਿੱਟੇ ਮੂਲ ਦੇ ਜਾਂ ਹੋਰ ਮੂਲ ਦੇ ਲੋਕ ਇੱਕ ਦੂਜੇ ਦਾ ਕਤਲ ਨਹੀਂ ਕਰਦੇ ਤੇ ਜਾਂ ਉਹ ਹਮਲਾ ਜਿਹੜਾ ਉਹ ਨਹੀਂ ਕਰਦੇ। ਪਰ ਉਸ ਜਿਹੜੇ ਇੱਕ ਹਮਲੇ ਨੂੰ ਇਮੀਗ੍ਰੈਂਟਸ ਦੇ ਉਲਟ ਜਿਹੜੀ ਭਾਵਨਾ ਦੇ ਨਾਲ ਜਿਹੜਾ ਉਹ ਵਰਤਿਆ ਜਾ ਰਿਹਾ ਆ। ਆਪਾਂ ਸਾਰੀਆਂ ਚੀਜ਼ਾਂ ਪਹਿਲਾਂ ਉਹ ਵਿਕਰਮ ਦਿਗਵਾ ਵਾਲੇ ਕੇਸ ਦੇ ਵਿੱਚ ਇੰਗਲੈਂਡ ਦੇ ਵਿੱਚ ਦੇਖੀਆਂ ਤੇ ਹੁਣ ਬੈਲਫਾਸਟ ਦੇ ਵਿੱਚ ਜਿਹੜੀ ਚੀਜ਼ ਆ ਉਹ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਬ੍ਰਿਟਿਸ਼ ਜਿਹੜਾ ਪ੍ਰਾਈਮ ਮਿਨਿਸਟਰ ਕੇਰ ਸਟਾਰਮਰ ਆ ਤੇ ਨਦਰਨ ਆਇਰਲੈਂਡ ਦੀ ਜਿਹੜੀ ਫਰਸਟ ਮਿਨਿਸਟਰ ਮਿਸ਼ੇਲ ਓਨੀਲ ਆ, ਉੱਥੇ ਦੇ ਜਸਟਿਸ ਮਿਨਿਸਟਰ ਨਿਓਮੀ ਲੌਂਗ ਆ, ਉਹਨਾਂ ਸਾਰਿਆਂ ਨੇ ਜਿਹੜੇ ਮਾਸਕਡ ਠੱਗ ਆ ਜਿਨ੍ਹਾਂ ਨੇ ਹਿੰਸਾ ਜਿਹੜੀ ਉਹ ਬਾਅਦ ਦੇ ਵਿੱਚ ਕੀਤੀ ਆ ਉਹਨਾਂ ਨੂੰ ਕੰਡੈਮ ਕੀਤਾ ਆ, ਉਹਨਾਂ ਨੂੰ ਮਾੜਾ ਜਿਹੜਾ ਆ ਉਹ ਆਖਿਆ ਹੈਗਾ ਆ। ਪੁਲਿਸ ਐਕਸ਼ਨ ਜਿਹੜਾ ਹੋਇਆ ਆ, 200 ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਇਸ ਟਾਈਮ ਸਟਰੀਟਸ ਦੇ ਉੱਤੇ ਗਸ਼ਤ ਜਿਹੜੀ ਉਹ ਕਰ ਰਹੇ ਆ ਤੇ ਇਹ ਖਤਰੇ ਨੂੰ, ਹੋਰ ਪ੍ਰੋਟੈਸਟ ਜਿਹੜੇ ਇਸ ਤਰੀਕੇ ਦੇ ਨਾ ਹੋਣ ਉਹਨਾਂ ਦੇ ਲਈ ਜਿਹੜਾ ਸਟਰੀਟਸ ਦੇ ਉੱਤੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਆ। ਐਕਸਟਰਾ 200 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਲਾਏ ਗਏ ਹੈਗੇ ਆ। ਸੋ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਐਂਟੀ ਇਮੀਗ੍ਰੇਸ਼ਨ ਵੇਵ ਆ, ਹੁਣ ਦੇਖੋ ਵੀ ਇੱਕ ਨਾਈਫ ਅਟੈਕ ਦੇ ਵਿੱਚ ਇਮੀਗ੍ਰੈਂਟਸ ਦਾ ਸਾਰਿਆਂ ਦਾ ਕੀ ਕਸੂਰ ਜਿਹੜਾ ਉਹ ਹੁੰਦਾ ਆ। ਕੀ ਜਦੋਂ ਕੋਈ ਹੋਰ ਮੂਲ ਦਾ ਕਰਦਾ ਆ, ਚਿੱਟੇ ਦੇ ਉੱਤੇ ਚਿੱਟਾ ਅਟੈਕ ਕਰਦਾ ਆ, ਕੀ ਉਦੋਂ ਵੀ ਇਦਾਂ ਹੀ ਅੱਗਾਂ ਜਿਹੜੀਆਂ ਲਾਈਆਂ ਜਾਂਦੀਆਂ, ਉਦੋਂ ਕਹਿੰਦੇ ਵੀ ਨਹੀਂ ਇਹ ਤਾਂ ਨਾਰਮਲ ਗੱਲ ਆ। ਤੇ ਜੇ ਹੁਣ ਕਿਸੇ ਕਮਲੇ ਨੇ, ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨੇ ਕੋਈ ਇਦਾਂ ਦਾ ਅਟੈਕ ਕਰਤਾ ਤੇ ਉਹਦੀ ਖਾਤਰ ਬਾਕੀ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਉਲਟ ਕਾਰਵਾਈਆਂ ਕਰਨੀਆਂ, ਇਹ ਜਿਹੜਾ ਇਸ ਟਾਈਮ ਨਵਾਂ ਪ੍ਰਚਲਨ ਜਿਹੜਾ ਉਹ ਚੱਲ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਰੂਪ ਅਖਤਿਆਰ ਕਰ ਚੁੱਕਾ ਆ। ਖਾਸ ਕਰਕੇ ਉਦੋਂ ਹਰਜੋਤ ਸਿੰਘ ਜੀ ਇਹ ਜਿਹੜੇ ਅਟੈਕ ਇਹ ਤਾਂ ਇਦਾਂ ਕਰ ਰਹੇ ਆ ਵੀ ਜਿਹੜਾ ਕੋਈ ਕਿਸੇ ਵੀ ਕਮਿਊਨਿਟੀ ਦਾ ਬੰਦਾ ਆ, ਉਹਨਾਂ ਦੂਜੀ ਕਮਿਊਨਿਟੀ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਦੇ ਵਿੱਚ ਮਾੜੇ ਬੰਦੇ ਹੋ ਹੀ ਨਹੀਂ ਸਕਦੇ। ਭਾਈ ਇਹ ਕੋਈ ਪਤਾ ਨਹੀਂ ਹੁੰਦਾ ਕਮਲਾ ਬੰਦਾ ਕਿਹੜਾ ਕਿੱਥੇ ਕਦੋਂ ਉਹਨੇ ਪੁੱਠੇ ਕੰਮ ਜਿਹੜੇ ਉਹ ਕਰ ਦੇਣੇ ਆ। ਉਹਦੇ ਲਈ ਬਾਕੀ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਹ ਇੱਕ ਬਿਲਕੁਲ ਬੇਵਕੂਫਾਂ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਤੇ ਤੁਸੀਂ ਗੱਡੀਆਂ ਸਾੜ ਰਹੇ ਹੋ, ਲੋਕਾਂ ਦੇ ਘਰਾਂ ਨੂੰ ਸਾੜ ਰਹੇ ਹੋ, ਕਿਸੇ ਦੀ ਜਾਨ ਵੀ ਜਿਹੜੀ ਉਹ ਤੁਸੀਂ ਬੇਮਤਲਬ ਜਿਹੜੀ ਜਾਨ ਆ ਉਹ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਲੈ ਲਓਗੇ ਤਾਂ ਉਹਦਾ ਖਾਮਿਆਜ਼ਾ ਜਿਹੜਾ ਉਹ ਇਵੈਂਚੁਅਲੀ ਕਿਹਨੂੰ ਭੁਗਤਣਾ ਜਿਹੜਾ ਉਹ ਪਊਗਾ। ਸੋ ਪਰ ਇਹ ਆ ਵੀ ਬੈਲਫਾਸਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਨਾਈਫ ਅਟੈਕ ਤੋਂ ਬਾਅਦ ਚ ਐਂਟੀ ਇਮੀਗ੍ਰੈਂਟ ਵਾਇਲੈਂਸ ਜਿਹੜੀ ਆ ਉਹ ਖਾਸੀ ਉੱਥੇ ਫੈਲ ਗਈ।